ਵੇਖੋ ਅਲੀਨਾ ਭਾਬੀ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਰਜ਼ਾ ਭਾਈ ਦੀ ਮੌਤ ਦਾ ਕਿਸ ਨੂੰ ਪਤਾ ਸੀ? ਹੁਣ ਕਾਫੀ ਵਕਤ ਗੁਜ਼ਰ ਚੁੱਕਾ ਹੈ। ਤੁਹਾਨੂੰ ਆਪਣੇ ਬੱਚਿਆਂ ਦੀ ਮੁਸਤਕਬਲ ਦੀ ਫਿਕਰ ਕਰਨੀ ਚਾਹੀਦੀ ਹੈ। ਤੁਹਾਨੂੰ ਆਪਣੇ ਹੱਕ ਦੇ ਲਈ ਕੁਝ ਤੇ ਆਹੋ ਬੀਨਾ, ਕਰਨਾ ਤੇ ਪਏਗਾ, ਮਗਰ ਤੁਸੀਂ ਸਾਡੇ ਖਾਨਦਾਨ ਦੀ ਤਬੀਅਤ ਤੇ ਰਵਾਜ ਨੂੰ ਮੇਰੇ ਤੋਂ ਬਿਹਤਰ ਜਾਣਦੇ ਹੋ। ਰਜ਼ਾ ਜਦੋਂ ਹਯਾਤ ਸੀ ਉਸ ਵੇਲੇ ਵੀ ਤੇ ਮੈਂ ਆਪਣੀ ਰਾਏ ਦਾ ਇਜ਼ਹਾਰ ਨਹੀਂ ਕਰ ਪਾਉਂਦੀ ਸੀ। ਹੁਣ ਤੇ ਉਹ ਵੀ ਨਹੀਂ ਰਹੇ। ਮੈਂ ਆਪਣੇ ਸਸੁਰਾਲ ਵਾਲਿਆਂ ਦੇ ਨਾਲ ਝਗੜਾ ਨਹੀਂ ਕਰ ਸਕਦੀ ਤੇ ਨਾ ਹੀ ਕਰਨਾ ਚਾਹੁੰਦੀ ਹਾਂ। ਝਗੜੇ ਦੀ ਕਿਹੜੀ ਗੱਲ ਹੈ? ਤੁਹਾਡਾ ਹੱਕ ਹੈ। ਕਾਫੀ ਰਕਮ ਹੈ ਜਿਹੜੀ ਰਜ਼ਾ ਭਾਈ ਦੀ ਤੁਸੀਂ ਲੋਕਾਂ ਦੇ ਲਈ ਸੇਵਿੰਗ ਸੀ। ਉਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਵਿੱਚ ਗੱਲ ਕਰਨ ਦਾ ਵਕਤ ਆ ਗਿਆ ਹੈ ਭਾਬੀ। ਕਾਨੂੰਨ ਦਾ ਸਹਾਰਾ ਸਾਡੇ ਕੋਲ ਮੌਜੂਦ ਹੈ। ਘਬਰਾਣੇ ਦੀ ਕੋਈ ਗੱਲ ਨਹੀਂ। ਰਜ਼ਾ ਜੇ ਹੁੰਦੇ ਤੇ ਬਹੁਤ ਖੁਸ਼ ਹੁੰਦੇ ਕਿ ਉਹਨਾਂ ਦੀ ਭੈਣ ਕਿਸ ਤਰ੍ਹਾਂ ਆਪਣੀ ਭਾਬੀ ਦੇ ਹੱਕ ਲਈ ਗੱਲ ਕਰ ਰਹੀ ਹੈ। ਤੁਹਾਡੀ ਗੱਲਾਂ ਨਾਲ ਮੈਨੂੰ ਹਿੰਮਤ ਤੇ ਮਿਲ ਰਹੀ ਹੈ, ਲੇਕਿਨ ਇਹ ਸਭ ਹੋਏਗਾ ਕਿੰਜ? ਭਾਬੀ, ਬਹੁਤ ਆਸਾਨੀ ਨਾਲ ਹੋ ਜਾਏਗਾ। ਪਹਿਲੇ ਜਾਇਦਾਦ ਦੇ ਹਵਾਲੇ ਨਾਲ ਮੈਂ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਫੋਨ ਕਰ ਲਵਾਂਗੀ। ਜਿਹੜੀ ਮਾਲੂਮਾਤ ਮੈਨੂੰ ਮਿਲਦੀ ਹੈ, ਜਿਵੇਂ ਕਿ ਤੁਹਾਡਾ ਕਿੰਨਾ ਹਿੱਸਾ ਬਣਦਾ ਹੈ, ਉਹ ਸਭ ਮੈਂ ਤੁਹਾਨੂੰ ਸਮਝਾ ਦੇਵਾਂਗੀ। ਉਸ ਦੇ ਬਾਅਦ ਅਸੀਂ ਨਾਦਰਾ ਤੋਂ ਆਪਣੇ ਲਈ ਇੱਕ ਪਰਵਾਨਾ ਇਨਸਰਾਮੇ ਜਾਇਦਾਦ ਯਾਨੀ ਇੱਕ ਲੈਟਰ ਆਫ ਐਡਮਿਨਿਸਟ੍ਰੇਸ਼ਨ ਤੇ ਸਕਸੈਸ਼ਨ ਸਰਟੀਫਿਕੇਟ, ਜਿਸ ਨੂੰ ਸਦਾਕਤਨਾਮਾ ਜਾਨਸ਼ੀਨੀ ਵੀ ਕਹਿੰਦੇ ਨੇ, ਨਿਕਲਵਾ ਲਵਾਂਗੇ। ਉਵੇਂ ਦਾ ਨਾਦਰਾ ਦਾ ਸਿਸਟਮ ਬਹੁਤ ਖੁਦ ਮੁਖਤਾਰ ਕਰ ਦਿੰਦਾ ਹੈ, ਲੇਕਿਨ ਫਿਰ ਵੀ ਜੇ ਕੋਈ ਮਸ਼ਵਰਾ ਦਰਕਾਰ ਹੋਵੇ ਤੇ ਸਿੰਧ ਹੁਕੂਮਤ ਦੀ ਮਦਦ ਨਾਲ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਏਦਾਂ ਦੇ ਕੇਸਿਸ ਤੇ ਕਾਫੀ ਚੰਗਾ ਕੰਮ ਕਰ ਰਹੀ ਹੈ। ਅਸੀਂ ਬਿਲਾ ਮੁਆਵਜ਼ਾ ਇਸ ਹਵਾਲੇ ਨਾਲ ਉਹਨਾਂ ਦੀ ਵੀ ਮਦਦ ਲੈ ਸਕਦੇ ਹਾਂ। ਅੱਛਾ, ਤੇ ਬਗੈਰ ਕਿਸੇ ਮੁਆਵਜ਼ੇ ਦੇ? ਇਹ ਤੇ ਚੰਗਾ ਹੋ ਜਾਏਗਾ, ਕਿਉਂਕਿ ਮੇਰੇ ਕੋਲ ਨਾ ਤੇ ਕੋਈ ਨੌਕਰੀ ਹੈ ਨਾ ਤੇ ਕੋਈ ਪੈਸੇ ਜਿਹੜੇ ਵਕੀਲ ਨੂੰ ਦੇਵਾਂ। ਸ਼ਾਇਦ ਵਕੀਲ ਦੀ ਵੀ ਲੋੜ ਨਾ ਪਵੇ, ਕਿਉਂਕਿ ਇਹ ਨਿਜ਼ਾਮ ਆਪਣੀ ਮਦਦ ਆਪ ਤੇ ਮਬਨੀ ਹੈ ਤੇ ਅਕਸਰ ਕੋਰਟ ਜਾਵੇ ਬਗੈਰ ਸਾਰੇ ਮਾਮਲਾਤ ਹੱਲ ਹੋ ਜਾਂਦੇ ਨੇ। ਸਭ ਹੋ ਜਾਵੇਗਾ ਰੀਨਾ ਭਾਬੀ। ਗੈਰ ਮਨਕੂਲਾ ਜਾਇਦਾਦ ਯਾਨੀ ਘਰ, ਪਲਾਟ, ਕਾਰੋਬਾਰ ਵਗੈਰਾ ਦੇ ਲਈ ਲੈਟਰ ਆਫ ਐਡਮਿਨਿਸਟ੍ਰੇਸ਼ਨ ਤੇ ਮਨਕੂਲਾ ਜਾਇਦਾਦ ਯਾਨੀ ਗਾੜੀ, ਫਰਨੀਚਰ ਵਗੈਰਾ ਦੇ ਲਈ ਸਕਸੈਸ਼ਨ ਸਰਟੀਫਿਕੇਟ ਚਾਹੀਦਾ ਹੁੰਦਾ ਹੈ। ਉਹ ਅਸੀਂ ਨਿਕਲਵਾ ਲਵਾਂਗੇ। ਲੇਕਿਨ ਇਹਨਾਂ ਦਸਤਾਵੇਜ਼ਾਤ ਦਾ ਮਕਸਦ ਕੀ ਹੈ? ਸਕਸੈਸ਼ਨ ਸਰਟੀਫਿਕੇਟ ਜਿਹੜਾ ਹੁੰਦਾ ਹੈ ਨਾ ਭਾਬੀ, ਉਹ ਖਾਨਦਾਨ ਦੇ ਹਰ ਉਸ ਸ਼ਖਸ ਦੀ ਤਸਦੀਕ ਕਰਦਾ ਹੈ ਜਿਹੜਾ ਵਿਰਾਸਤ ਵਿੱਚ ਹੱਕਦਾਰ ਹੈ। ਤੇ ਇਸ ਸਰਟੀਫਿਕੇਟ ਵਿੱਚ ਮੇਰੀ, ਤੁਹਾਡੀ ਤੇ ਬਾਕੀ ਘਰ ਵਾਲਿਆਂ ਦੀ ਮੁਸ਼ਤਰਕਾ ਜਾਇਦਾਦ ਤੇ ਕਾਰੋਬਾਰ ਵਿੱਚ ਜਾਇਜ਼ ਹਿੱਸੇ ਦੀ ਤਫਸੀਲਾਤ ਦਰਜ ਹੋਗੀ। ਤੁਹਾਨੂੰ ਕਿਸੇ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਹਨਾਂ ਦਸਤਾਵੇਜ਼ਾਤ ਦੀ ਜ਼ਰੂਰਤ ਉਸ ਵਕਤ ਪਵੇਗੀ ਜੇ ਕੋਈ ਤੁਹਾਡਾ ਹਿੱਸਾ ਹੜਪਣ ਦੀ ਕੋਸ਼ਿਸ਼ ਕਰੇ। ਉਦੋਂ ਇਸ ਸਰਟੀਫਿਕੇਟ ਦੀ ਮੌਜੂਦਗੀ ਤੁਹਾਡੀ ਕਾਨੂੰਨੀ ਹੈਸੀਅਤ ਨੂੰ ਮਜ਼ਬੂਤ ਬਣਾਉਗੀ। ਸਮਝ ਗਈ। ਤੇ ਇਹ ਸਰਟੀਫਿਕੇਟਸ ਕਿੱਥੋਂ ਤੇ ਕਿੱਦਾਂ ਹਾਸਲ ਕੀਤੇ ਜਾ ਸਕਦੇ ਨੇ? ਅਗਰ ਫੌਤ ਹੋਣ ਵਾਲੇ ਦੀ ਮੁਕੰਮਲ ਮਲਕੀਅਤ ਹੋਵੇ ਤੇ ਸਾਰੇ ਖਾਨਦਾਨ ਵਾਲਿਆਂ ਦੇ ਨਾਮ ਨਾਦਰਾ ਦੀ ਡੇਟਾਬੇਸ ਵਿੱਚ ਠੀਕ ਨਾਲ ਦਰਜ ਹੋਵਨ ਤੇ ਇਹ ਦਸਤਾਵੇਜ਼ਾਤ ਆਸਾਨੀ ਨਾਲ ਨਾਦਰਾ ਤੋਂ ਮਿਲ ਜਾਂਦੀ ਹੈ। ਤੇ ਨਾਦਰਾ ਦੇ ਕੋਲ ਇਹ ਸਾਰੀ ਮਾਲੂਮਾਤ ਹੋਏਗੀ? ਆਹੋ ਭਾਬੀ, ਬੜਾ ਚੰਗਾ ਕੰਪਿਊਟਰਾਈਜ਼ ਨਿਜ਼ਾਮ ਹੈ। ਨਾਦਰਾ ਫੈਮਿਲੀ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਸਭ ਖਾਨਦਾਨ ਦੇ ਅਫਰਾਦਾਂ ਦਾ ਇੰਦਰਾਜ ਹੁੰਦਾ ਹੈ। ਲਿਹਾਜ਼ਾ ਇਹ 2 ਸਰਟੀਫਿਕੇਟ ਨਾਦਰਾ ਦੇ ਸਕਦਾ ਹੈ, ਕਿਉਂਕਿ ਉਹਨਾਂ ਦਾ ਇਦਾਰਾ तमाम ਵਿਰਾਸਤ ਦੇ ਹੱਕਦਾਰਾਂ ਦਾ ਦਰੁਸਤ ਤਾਯੁਨ ਕਰ ਸਕਦਾ ਹੈ। ਇਹਦਾ ਤਰੀਕਾ ਕੀ ਹੋਏਗਾ? ਬਹੁਤ ਹੀ ਆਸਾਨ ਤਰੀਕਾ ਹੈ। ਪਹਿਲੇ ਤੁਸੀਂ ਨਾਦਰਾ ਜਾ ਕੇ ਸ਼ਨਾਖਤੀ ਕਾਰਡ ਤੇ ਰਜ਼ਾ ਭਾਈ ਦਾ ਡੈਥ ਸਰਟੀਫਿਕੇਟ ਜਮ੍ਹਾਂ ਕਰਵਾਓਗੀ। ਫਿਰ ਅਸੀਂ ਸਾਰੇ ਵਰਸਾਂ ਦੀ ਦਰਕਾਰ ਮਾਲੂਮਾਤ ਜਮ੍ਹਾਂ ਕਰਵਾਵਾਂਗੇ। ਨਾਲ ਰਜ਼ਾ ਭਾਈ ਦੀ ਮਨਕੂਲਾ ਤੇ ਗੈਰ ਮਨਕੂਲਾ ਜਾਇਦਾਦ ਦੀ ਤਫਸੀਲਾਤ ਵੀ ਜਮ੍ਹਾਂ ਕਰਾ ਦੇਣਗੇ। ਫਿਰ ਸਭ ਵਰਸਾਂ ਨਾਦਰਾ ਦੇ ਆਫਿਸ ਜਾकर ਆਪਣੀ ਮਾਲੂਮਾਤ ਦੀ ਤਸਦੀਕ ਕਰਾਂਗੇ ਤੇ ਮਰਜ਼ੀ ਦਾ ਇਜ਼ਹਾਰ ਕਰਨਗੇ। ਉਸ ਦੇ ਬਾਅਦ ਨਾਦਰਾ ਇੱਕ ਨੋਟਿਸ ਅਖਬਾਰਾਤ ਵਿੱਚ ਜਾਰੀ ਕਰੂਗਾ, ਜਿਸ ਵਿੱਚ ਤੁਹਾਡੇ ਹਿੱਸੇ ਦੇ ਹਵਾਲੇ ਨਾਲ ਕਿਸੇ ਦੇ ਇਖਤਲਾਫਾਤ ਨੂੰ ਨਾਦਰਾ ਵਿੱਚ ਦਰਖਾਸਤ ਜਮ੍ਹਾਂ ਕਰਾਉਣ ਦਾ ਮੌਕਾ ਦਿੱਤਾ ਜਾਏਗਾ। 14 ਦਿਨ ਤੱਕ ਕੋਈ ਐਤਰਾਜ਼ ਨਾ ਆਵੇ ਤੇ ਨਾਦਰਾ ਤੁਹਾਡੀ ਦਰਖਾਸਤ ਮਨਜ਼ੂਰ ਕਰ ਲੂਗਾ। ਤੁਹਾਡਾ ਹਿੱਸਾ ਤੁਹਾਨੂੰ ਬਾਆਸਾਨੀ ਮਿਲ ਜਾਏਗਾ। ਲੇਕਿਨ ਜੇ ਫੈਮਿਲੀ ਦੇ ਨਾਦਰਾ ਰਿਕਾਰਡ ਵਿੱਚ ਕੋਈ ਕਮੀ ਪੇਸ਼ੀ ਹੋਈ ਤੇ ਪਹਿਲੇ ਉਹ ਰਿਕਾਰਡ ਨੂੰ ਠੀਕ ਕਰਵਾਉਣਾ ਪਏਗਾ। ਉਸ ਦੇ ਇਲਾਵਾ ਜਿਹੜੀ ਜਾਇਦਾਦ ਫੌਤ ਹੋਣ ਵਾਲੇ ਦੀ ਕੁੱਲ ਮਲਕੀਅਤ ਨਾ ਹੋਵੇ, ਜਦਾਂ ਕਿਸੇ ਪਲਾਟ ਦੀ ਮੁਕੰਮਲ ਕਿਸ਼ਤਾਂ ਅਦਾ ਨਾ ਕੀਤੀਆਂ ਹੋਵਨ ਜਾਂ ਜਾਇਦਾਦ ਤੇ ਕੋਈ ਤਨਾਜ਼ਾ ਹੋਵੇ, ਉਸ ਜਾਇਦਾਦ ਨੂੰ ਨਾਦਰਾ ਤੋਂ ਬਾਕੀ तमाम ਜਾਇਦਾਦਾਂ ਦਾ ਸਰਟੀਫਿਕੇਟ ਲੈਣ ਦੇ ਬਾਅਦ ਕੋਰਟ ਲੈ ਜਾ ਸਕਦਾ ਹੈ ਤੇ ਮੁਕੱਦਮਾ ਲੜ ਸਕਦਾ ਹੈ। ਉਸ ਦਾ ਇੱਕ ਤਰੀਕਾ ਇਹ ਹੈ ਕਿ ਮੁਸ਼ਤਰਕਾ ਦਰਖਾਸਤ ਦੇ ਜ਼ਰੀਏ ਸਾਰੇ ਕਾਨੂੰਨੀ ਵਰਸਾਂ ਤੁਹਾਡੇ ਵਿਰਾਸਤੀ ਹਿੱਸੇ ਦੀ ਤਸਦੀਕ ਕਰਨ ਤੇ ਕੋਰਟ ਤੁਹਾਨੂੰ ਸਰਟੀਫਿਕੇਟ ਜਾਰੀ ਕਰ ਦੂਗਾ।
ਬੀਨਾ, ਤੁਸੀਂ ਤੇ ਮੇਰੀ ਸਾਈਡ ਲੈ ਰਹੇ ਹੋ, ਲੇਕਿਨ ਕੀ ਤੁਹਾਨੂੰ ਲੱਗਦਾ ਹੈ ਕਿ ਸਭ ਮੇਰੇ ਹਿੱਸੇ ਤੇ ਕੋਈ ਇਤਫਾਕੇ ਰਾਏ ਕਾਇਮ ਕਰ ਪਾਣਗੇ? ਘਰ 'ਚ ਵੈਸੇ ਹੀ ਇੰਨੀ ਬਦਮਜ਼ਗੀ ਹੁੰਦੀ ਰਹਿੰਦੀ ਹੈ। ਰਜ਼ਾ ਦੇ ਨਾ ਹੋਣ ਨਾਲ ਗੱਲ ਕਿਤੇ ਬਹੁਤ ਜ਼ਿਆਦਾ ਖਰਾਬ ਹੀ ਨਾ ਹੋ ਜਾਏ। ਅਸੀਂ ਦੋਨੋਂ ਔਰਤਾਂ ਹੀ ਤੇ ਹੈਗੀਆਂ। ਇਸ ਸੂਰਤ ਵਿੱਚ ਵੀ ਕਾਨੂੰਨੀ ਰਾਸਤਾ ਮੌਜੂਦ ਹੈ। ਇਤਫਾਕੇ ਰਾਏ ਨਾ ਹੋਣ ਦੀ ਸੂਰਤ ਵਿੱਚ ਤੁਸੀਂ ਖੁਦ ਨਾਦਰਾ ਵਿੱਚ ਸਕਸੈਸ਼ਨ ਸਰਟੀਫਿਕੇਟ ਦੀ ਦਰਖਾਸਤ ਦੇ ਸਕਦੇ ਹੋ ਤੇ ਜਿੱਥੇ ਕੋਈ ਡਿਸਪਿਊਟ ਹੋਵੇ ਜਾਂ ਫੌਤ ਹੋਣ ਵਾਲੇ ਦੀ ਕੁੱਲ ਮਲਕੀਅਤ ਨਾ ਹੋਵੇ ਤੇ ਤੁਸੀਂ ਅਦਾਲਤ ਦੇ ਸਾਹਮਣੇ ਇਹ ਪਟੀਸ਼ਨ ਦਾਇਰ ਕਰ ਸਕਦੇ ਹੋ। ਇਸ ਸੂਰਤ ਵਿੱਚ ਤੁਹਾਨੂੰ ਬਾਕੀ ਵੁਰਸਾਂ ਨੂੰ ਜਵਾਬਦੇਹ ਬਣਨਾ ਹੋਗਾ। ਫਿਰ ਅਦਾਲਤ तमाम ਕਾਨੂੰਨੀ ਵੁਰਸਾਂ ਦੇ ਬਿਆਨਾਤ ਦਰਜ ਕਰੂਗੀ ਤੇ ਉਹਨਾਂ ਦੇ ਹਿੱਸੇ ਦੇ ਮੁਤਾਬਿਕ ਉਹਨਾਂ ਨੂੰ ਸਰਟੀਫਿਕੇਟ ਜਾਰੀ ਕਰ ਦਿੱਤੇ ਜਾਣਗੇ ਤੇ ਮਸਲਾ ਵੀ ਹੱਲ ਹੋ ਜਾਊਗਾ। ਤੇ ਇਸ ਸੂਰਤ 'ਚ ਮੈਨੂੰ ਆਪਣੇ ਹੱਕ ਤੇ ਦਾਅਵਾ ਕਰਨ ਲਈ ਖਾਨਦਾਨ ਦੇ ਕਿਸੇ ਵੀ ਫਰਦ ਨਾਲ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਜੀ ਬਿਲਕੁਲ, ਉਵੇਂ ਤਾਂ ਜੁਆਇੰਟ ਐਪਲੀਕੇਸ਼ਨ ਵੀ ਦਿੱਤੀ ਜਾ ਸਕਦੀ ਹੈ, ਲੇਕਿਨ ਹਾਲ ਹੀ ਅਸੀਂ ਇਨਫਰਾਦੀ ਦਰਖਾਸਤ ਦਾਇਰ ਕਰਨ ਦੀ ਗੱਲ ਕਰ ਰਹੇ ਹਾਂ। ਸਮਝ ਗਈ। ਵੈਸੇ ਕਾਨੂੰਨ ਦੀ ਸਮਝ ਬੂਝ ਨਾਲ ਕਿੰਨੀ ਹਿੰਮਤ ਆ ਜਾਂਦੀ ਹੈ ਨਾ। ਬੀਨਾ, ਖੁਦਾ ਤੁਹਾਨੂੰ ਖੁਸ਼ ਰੱਖੇ। ਮੈਂ ਤੇ ਇਹ ਗੱਲਾਂ ਜਾਣਦੀ ਵੀ ਨਹੀਂ ਸੀ ਤੇ ਕਿੰਜ ਆਪਣੇ ਹੱਕ ਦੀ ਗੱਲ ਕਰ ਪਾਂਦੀ। ਅੱਛਾ, ਇਹ ਦੱਸੋ, ਜੇ ਅਖਬਾਰ ਦੇ ਵਿੱਚ ਇਸ਼ਤਿਹਾਰ ਦੇਣ ਤੋਂ ਬਾਅਦ ਕੋਈ ਇਤਰਾਜ਼ ਆ ਗਿਆ ਫਿਰ? ਤੇ ਉਸ ਸੂਰਤ ਵਿੱਚ ਵੀ ਤੁਹਾਡਾ ਕੇਸ ਕੋਰਟ ਵਿੱਚ ਚਲਾ ਜਾਊਗਾ, ਲੇਕਿਨ ਉਸ ਵਿੱਚ ਘਬਰਾਉਣ ਦੀ ਕੋਈ ਬੜੀ ਗੱਲ ਨਹੀਂ ਹੈ। ਉੱਥੇ ਤੁਸੀਂ ਇੱਕ ਵਕੀਲ ਦੇ ਜ਼ਰੀਏ ਆਪਣੇ ਸਾਰੇ ਸਬੂਤ ਜਮ੍ਹਾਂ ਕਰਵਾ ਦੋਗੇ, ਯਾਨੀ ਲੈਟਰ ਆਫ ਐਡਮਿਨਿਸਟ੍ਰੇਸ਼ਨ ਤੇ ਸਕਸੈਸ਼ਨ ਸਰਟੀਫਿਕੇਟ ਤੇ ਜਾਇਦਾਦ ਦੀ ਤਫਸੀਲਾਤ ਵਗੈਰਾ। ਫਿਰ ਕੋਰਟ ਉਹਨਾਂ ਸਾਰਿਆਂ ਸਬੂਤਾਂ ਨੂੰ ਵੇਖ ਕਰ ਫੈਸਲਾ ਕਰ ਦੇਗੀ। ਲੇਕਿਨ ਇਹ ਇੱਕ ਇੰਤਹਾਈ ਸੂਰਤ-ਹਾਲ ਹੈ ਤੇ ਮੈਨੂੰ ਉਮੀਦ ਹੈ ਕਿ ਗੱਲ ਇੱਥੇ ਤੱਕ ਨਹੀਂ ਜਾਊਗੀ। ਸਹੀ ਕਹਿ ਰਹੇ ਹੋ। ਸ਼ੁਕਰੀਆ ਬੀਨਾ, ਤੁਹਾਡੇ ਸਮਝਾਉਣ ਨਾਲ ਇਹ ਸਭ ਜ਼ਰਾ ਆਸਾਨ ਲੱਗਣ ਲੱਗਾ ਹੈ। ਹੁਣ ਮੈਨੂੰ ਨਾਦਰਾ ਜਾ ਕੇ ਰਜ਼ਾ ਦਾ ਡੈਥ ਸਰਟੀਫਿਕੇਟ ਤੇ ਮੇਰਾ ਸ਼ਨਾਖਤੀ ਕਾਰਡ ਨੰਬਰ ਦੇਣਾ ਹੈ ਤੇ ਸਾਰੇ ਵੁਰਸਾਂ ਦੀ ਮਾਲੂਮਾਤ ਜਮ੍ਹਾਂ ਕਰਵਾਉਣੀ ਹੈ। ਫਿਰ ਰਜ਼ਾ ਦੀ ਮਨਕੂਲਾ ਤੇ ਗੈਰ ਮਨਕੂਲਾ ਜਾਇਦਾਦ ਦੀ ਤਫਸੀਲਾਤ ਜਮ੍ਹਾਂ ਕਰਾਣੀ ਹੈ। ਇਹਦੇ ਬਾਅਦ ਸਾਰੇ ਵੁਰਸਾ ਨਾਦਰਾ ਦੇ ਆਫਿਸ ਜਾ ਕੇ ਮਾਲੂਮਾਤ ਦੀ ਤਸਦੀਕ ਕਰਨਗੇ ਤੇ ਆਪਣੀ ਰਜ਼ਾਮੰਦੀ ਜ਼ਾਹਿਰ ਕਰਨਗੇ। ਨਾਦਰਾ ਅਖਬਾਰਾਤ ਵਿੱਚ ਇਖਤਲਾਫਾਤ ਦੇ ਲਈ ਨੋਟਿਸ ਸ਼ਾਇਆ ਕਰੇਗਾ ਤੇ ਜੇ 14 ਦਿਨ ਤੱਕ ਕੋਈ ਇਤਰਾਜ਼ ਦੀ ਦਰਖਾਸਤ ਨਹੀਂ ਆਈ ਤੇ ਨਾਦਰਾ ਮੇਰੀ ਦਰਖਾਸਤ ਮੁਕੰਮਲ ਤੌਰ ਤੇ ਮਨਜ਼ੂਰ ਕਰ ਲਵੇਗਾ। ਇਹ ਹੋਈ ਨਾ ਗੱਲ ਭਾਬੀ, ਤੁਹਾਨੂੰ ਸਾਰਾ ਪ੍ਰੋਸੈਸ ਸਮਝ ਆ ਗਿਆ ਹੈ। ਹੁਣ ਤੇ ਬਾਕੀ ਘਰ ਵਾਲੇ ਕੀ ਕਹਿੰਦੇ ਨੇ ਇਹ ਤੇ ਨਹੀਂ ਪਤਾ, ਮਗਰ ਇੰਨੇ ਸਾਰੇ ਕਾਨੂੰਨੀ ਰਸਤੇ ਹੁੰਦੇ ਹੋਏ ਅਸੀਂ ਘੱਟ ਤੋਂ ਘੱਟ ਆਪਣੇ ਹੱਕ ਦੀ ਲੜਾਈ ਤੇ ਲੜ ਸਕਦੇ ਹਾਂ, ਕਿਉਂਕਿ ਹੱਕ ਹੁੰਦੇ ਹੋਏ ਹੱਕ ਦੇ ਹਸੂਲ ਦੇ ਲਈ ਲੜਨਾ ਵੀ ਸਾਡਾ ਹੱਕ ਹੈ। ਬਿਲਕੁਲ। ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਸਿੰਧ ਗਵਰਨਮੈਂਟ ਦੇ ਲਾਅ ਡਿਪਾਰਟਮੈਂਟ ਦੀ ਸ਼ਰਾਕਤ ਨਾਲ ਚਲਾਇਆ ਜਾਂਦਾ ਹੈ। ਵਿਰਾਸਤੀ ਹਕੂਕ ਦੇ ਹਵਾਲੇ ਨਾਲ ਮੁਫਤ ਕਾਨੂੰਨੀ ਮਸ਼ਵਰੇ ਲਈ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਨੂੰ 0800 708006 ਤੇ ਕਾਲ ਕਰੋ।